पंजाब रेडियो यूएसए देख रहे सुन रहे साडे सब सत्कारयोग ਸਰੋਤਿਆਂ ਦੀ ਸੇਵਾ 'ਚ ਮਸੂਦ ਮੱਲੀ ਸਟੂਡੀਓ ਐਂਡਸ ਤੋਂ ਬੜਾ ਜਿਹਨੂੰ ਕਹਿੰਦੇ ਕਿ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਤੇ ਸਤਿ ਸ੍ਰੀ ਅਕਾਲ ਕਹਿੰਦਾ ਆ। ਅੱਜ ਵੀ ਸਾਡੇ ਰੂਬਰੂ ਮੌਜੂਦ ਨੇ यूएसए ਟਰੱਕ ਸੇਲਸ ਤੋਂ ਸੈਯਦ ਸਾਹਿਬ, ਔਰ ਅੱਜ ਵੀ ਕੋ ਗੱਲਾਂ ਨੇ ਜਿਹੜੀਆਂ ਉਹ ਮੇਰੀਆਂ ਹੀ ਨੇ। ਇਹਨਾਂ ਨੂੰ ਸਵਾਲ ਕਰਨ ਦਾ ਅਸੀਂ ਮੌਕਾ ਨਹੀਂ ਲੈਣਾ, ਅਸੀਂ ਇਹਨਾਂ ਨੂੰ ਸਿਰਫ ਕਟਹਿਰੇ 'ਚ ਖੜੇ ਕਰਕੇ ਜਵਾਬ ਲੈਣੇ ਆ, ਮੁਹੱਬਤ ਵਾਲੇ ਪਿਆਰ ਵਾਲੇ। ਸੈਯਦ ਸਾਹਿਬ अस्सलाम वालेकुम, सत श्री अकाल, जी आयन जी, स्वागत ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਤੇ अस्सलाम वालेकुम ਸਭ ਨੂੰ। ਬੜੀ ਮਿਹਰਬਾਨੀ ਜੀ ਕਿ ਤੁਸੀਂ ਕੁੜਤਨਾ ਨੂੰ ਵੀ ਸਮਾਈਲ ਦੇ ਨਾਲ ਕਬੂਲਦੇ ਜੇ। ਕਈ ਵਾਰ ਮੈਨੂੰ ਇਹ ਹੁੰਦਾ ਹੈ ਕਿ ਬਾਅਦ ਚ ਭਾਵੇਂ ਮੇਰੇ ਤੇ ਤੁਹਾਨੂੰ ਗੁੱਸਾ ਚੜਿਆ ਰਵੇ, ਇੱਕ ਵਾਰ ਤੇ ਢਾਲ ਲੈਂਦੇ ਜੇ। ਅੱਜ ਵੀ ਸਵਾਗਤ ਹੈ ਤੁਹਾਡਾ। ਤੁਸੀਂ ਜਦੋਂ ਇਹ ਗੱਲ ਕਰਦੇ ਨਾ, ਮਤਲਬ ਇਹ ਠੋਕ ਕੇ ਗੱਲ ਕਰਦੇ ਹੋ, ਤੇ ਉਹਦੇ ਚ ਮੈਨੂੰ ਇੱਕ ਮੇਰੀ ਛੋਟੀ ਭਤੀਜੀ ਯਾਦ ਆ ਜਾਂਦੀ ਆ। ਉਸ ਟਾਈਮ ਤੇ ਪ੍ਰੋਗਰਾਮ ਚੱਲਦਾ ਸੀ ਇੱਕ ਦਿਨ ਜੀਓ ਦੇ ਸਾਥ। ਉਹ ਕਹਿੰਦੀ ਕਿਆ ਇਹ ਖੁੱਲਾ ਤਜ਼ਾਦ ਨਹੀਂ, ਉਹਨੂੰ ਤਜ਼ਾਦ ਨਹੀਂ ਬੋਲਣਾ ਆਉਂਦਾ ਸੀ। ਉਹ ਕਹਿੰਦੀ ਕਿਆ ਇਹ ਖੁੱਲਾ ਸਲਾਦ ਨਹੀਂ। ਆਏ ਹਾਏ, ਇਹ ਸਲਾਦ ਆ ਜਿਹੜਾ ਜੀ, ਇਹ ਸਾਡੇ ਟਰੱਕਿੰਗ ਬਿਜ਼ਨਸ ਨਾਲ ਜੁੜੇ ਭਰਾ ਨੇ ਜਿਹੜੇ, ਉਹਨਾਂ ਨੂੰ ਤਾਂ ਬਹੁਤ ਪਸੰਦ ਆਉਂਦਾ ਹੋਏਗਾ। ਉਹ ਵੱਖਰੀ ਗੱਲ ਹੈ ਕਿ ਤੁਹਾਨੂੰ ਕਈ ਵਾਰ ਮੈਂ ਮਾਫੀ ਚਾਹੁੰਦਾ ਜੇ ਕਿਤੇ ਕੋਈ ਬੁਰਾ ਲੱਗੇ, ਲੇਕਿਨ ਇਹ ਢੰਗ ਇਹੋ ਜਿਹਾ ਹੈ ਕਿ ਮੈਂ ਵਕੀਲ ਆ ਉਹਨਾਂ ਦਾ, ਔਰ ਵਕੀਲ ਆ ਜਿਹੜਾ ਉਹਨੇ ਇਨਸਾਫ ਕਰਨਾ ਹੁੰਦਾ। ਸੋ ਮੈਂ ਆਪਣੇ ਕੰਮ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕਰਨਾ। ਮੈਂ ਸੈਯਦ ਸਾਹਿਬ ਅੱਜ ਗੱਲਬਾਤ ਹੈ ਜਿਹੜੀ ਉਹਦੀ ਸ਼ੁਰੂਆਤ ਕਰਾਂਗਾ ਕਿ ਯੂਜ਼ ਟਰੱਕ ਐਸੋਸੀਏਸ਼ਨ ਦਾ ਵਰ੍ਹੇਵਾਰ ਇਕੱਠ ਹੋਇਆ। ਸੁਣਿਆ ਤੁਸੀਂ ਵੀ ਉੱਥੇ ਗਏ, ਫੋਟੋਆਂ ਸਾਨੂੰ ਸੋਸ਼ਲ ਮੀਡੀਆ ਤੋਂ ਤੁਹਾਡੀਆਂ ਲੱਭ ਗਈਆਂ। ਤੇ ਜ਼ਰਾ ਇਹ ਦੱਸੋ ਕਿ ਕੀ ਗੱਲਾਂ ਬਾਤਾਂ ਹੋਈਆਂ, ਕੀ ਕੋਈ ਆਸਾਂ ਉਮੀਦਾਂ ਨੇ? ਆਪੇ ਹੀ ਇਕੱਠ ਅਟੈਂਡ ਕਰ ਆਂਦੇ ਜੇ, ਵਧੀਆ ਖਾਣੇ ਖਾ ਆਂਦੇ ਜੇ, ਡਰਿੰਕਸ ਪੀ ਆਂਦੇ ਜੇ, ਕੋਈ ਸਾਡੇ ਸੁਣਨ ਵਾਲਿਆਂ ਦੇ ਨਾਲ ਔਰ ਆਪਣੇ ਚਾਹਤਕਾਰਾਂ ਦੇ ਨਾਲ ਵੀ ਤੇ ਸਾਂਝ ਬਣਾਓ ਨਾ। ਜੀ ਬਿਲਕੁਲ, ਇਹ 5 ਦਿਨ ਦੀ ਕਾਨਫਰੰਸ ਸੀਗੀ। ਇਹਦੇ ਚ ਪੂਰੀ ਨਾਰਥ ਅਮਰੀਕਾ, ਕੈਨੇਡਾ ਤੇ ਅਮਰੀਕਾ ਦੇ ਜਿੰਨੇ ਵੀ ਡੀਲਰ ਨੇ, ਜਿਹੜੀ ਵੀ ਕਹੇ ਜਾਂਦੇ ਨੇ ਕਿ ਜਿਹੜੀ ਵੀ ਵੱਡੀ ਜਿਹੜੀ ਮੈਨੇਜਮੈਂਟ ਆ, ਜਾਂ ਜਿਹੜੀ ਯੂਜ਼ ਟਰੱਕਾਂ ਦੀ ਜਿਹੜੀ ਬੁਰਾ ਜਿਹਾ ਵਰਡ ਹੈ ਪਰ ਮੈਂ ਯੂਜ਼ ਕਰਾਂਗਾ, ਕਿ ਜਿੰਨੇ ਵੀ ਹੈਗੇ ਨਾ ਮਾਈ ਬਾਪ, ਉਹ ਉਧਰ ਆਉਂਦੇ ਨੇ ਸਾਰੇ। ਬਸ ਇੱਕ ਗੱਲ ਹੁਣ ਮੈਂ ਗੱਲ ਕੱਟ ਕੇ ਤੁਹਾਡੀ ਪੁੱਛਣ ਲੱਗਾ ਆ, ਇਹ ਮੇਰੇ ਪ੍ਰੂਫ ਦੇਣ ਤੋਂ ਬਾਅਦ ਮੰਨਣ ਦੇ ਜੇ ਆਪਣਾ ਜਾਣਾ ਦੱਸਣਾ ਸੀਗਾ ਫੜੇ ਜਾਣ ਤੋਂ। ਤੁਸੀਂ ਤੇ ਤਫਤੀਸ਼ ਵੀ ਏਦਾਂ ਕਰਨੀ ਹੈ ਕਿ ਜਿਹੜੇ ਪੱਕੀ ਇੱਟਾਂ ਦੇ ਸੇਕ ਲਾ ਕੇ ਤਫਤੀਸ਼ ਲਾਣੀ ਪੈਗੀ। ਸਿਰ ਮੱਤੇ ਜੀ। ਅਸੀਂ ਚੰਗੀਆਂ ਗੱਲਾਂ ਜਿਹੜੀਆਂ ਉੱਥੇ ਦੀਆਂ ਹੈ, ਜਿਹੜੀਆਂ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਭੈਣ ਭਰਾ ਨੇ ਜਿਹੜੇ, ਉਹਨਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਕਰਦੀਆਂ ਨੇ, ਮੈਂ ਉਹ ਸੁਣਨਾ ਚਾਹਨਾ ਤੁਹਾਤੋਂ। ਜੀ ਬਹੁਤ ਪੋਜ਼ਿਟਿਵ ਚੀਜ਼ ਤੇ ਫਸਟ ਆਫ ਆਲ ਇਹ ਹੈਗੀ ਕਿ ਉਹ ਜਿੰਨੀ ਵੀ ਮੈਨੇਜਮੈਂਟ ਆ ਯੂਜ਼ ਟਰੱਕ ਐਸੋਸੀਏਸ਼ਨ ਵਿੱਚ, ਉਹ ਰਿਪਰੈਜ਼ੈਂਟ ਕਰਦੀ ਆ ਯੂਜ਼ ਟਰੱਕ ਜਿੰਨੇ ਵੀ ਸੇਲਰ ਨੇ ਤੇ ਟਰੱਕਾਂ ਦੇ ਵਿੱਚ ਕਨੈਕਟਡ ਨੇ ਲੋਕ, ਉਹਨਾਂ ਨੂੰ। ਉਹਦੇ ਵਿੱਚ ਬਹੁਤ ਵੱਡੀ ਕੰਪਨੀਆਂ ਵੀ ਹੈਗੀਆਂ, ਜਿਵੇਂ ਪੈਕਾਰ ਹੈਗੀ, ਇੰਟਰਨੈਸ਼ਨਲ ਹੈਗੀ, ਫਰੇਡ ਲਾਈਨਰ ਹੈਗੀ। ਉਹਦੇ ਬਾਅਦ ਮੇਰੇ ਜੇ ਛੋਟੇ ਮੋਟੇ ਲੋਕ ਵੀ ਹੈਗੇ, यूएसए ਟਰੱਕ ਸੇਲ ਵੀ ਸੀਗੀ। ਪਰ ਜਿਹੜੀ ਨੰਬਰ ਵਾਈਜ਼ ਦੇਖੀ ਜਾਏ, ਆਲਮੋਸਟ 1000 ਇਨਰੋਲਮੈਂਟ ਸੀਗੀ। ਜਿਹੜੀ ਜਿੰਨੇ ਵੀ ਡੀਲਰ ਨੇ, ਉਹਨਾਂ ਦੇ ਜਿਹੜੇ ਹੈਡ ਨੇ, ਉਹ ਆਲਮੋਸਟ 1000 ਸੀਗੇ, ਮੋਰ ਦੈਨ 1000 ਸੀਗੇ। ਜੇ ਉਹਦੇ ਚ ਦੇਖਿਆ ਜਾਏ ਤੇ ਟੋਟਲ ਜਿਹੜੀ ਸਾਡੀ ਪਾਰਟਿਸਿਪੇਸ਼ਨ ਸੀਗੀ, ਜਿਹਨੂੰ ਅਸੀਂ ਕਹਿੰਦੇ ਆ ਸਾਊਥ ਇੰਡੀਅਨ ਦੀ, ਜਿਹਦੇ ਚ ਇੰਡੀਅਨ, ਪਾਕਿਸਤਾਨੀ, ਪੰਜਾਬੀ, ਮਤਲਬ ਸਾਰੇ ਆ ਜਾਂਦੇ ਨੇ ਸਾਡੇ ਕਮਿਊਨਿਟੀਜ਼ ਨੇ ਜਿਹੜੀਆਂ। ਜੀ, ਇਹ ਲੈਸ ਦੈਨ 1% ਸੀ। ਓ ਮਾਈ ਗॉड। ਤੇ ਮਤਲਬ ਟੋਟਲ ਸਮਝੋ 3 ਡੀਲਰ ਹੋਣੇ ਟੋਟਲ, ਜਿਹੜੀ ਮੈਂ ਕੈਲਕੂਲੇਟ ਕੀਤੀ ਹੈ। ਉਹਦੇ ਚ ਇੱਕ ਦੋ ਕੈਨੇਡਾ ਦੇ ਡੀਲਰ ਸੀ ਤੇ ਟੋਟਲ 2 ਇੱਧਰ ਦੇ ਸੀ। ਤੇ ਉਹਦੇ ਚ ਵੀ ਆਫ ਕੋਰਸ ਜਿਹੜੀ ਸਾਡੀ ਪਾਰਟਿਸਿਪੇਸ਼ਨ ਹੁੰਦੀ ਆ, ਉਹ ਕੱਲੀ यूएसए ਟਰੱਕ ਸੇਲ ਦੀ ਸੀ, ਜਿਹੜੀ ਅਸੀਂ ਬੂਥ ਲਾਇਆ ਸੀ। ਹਾਏ ਹਾਏ। ਤੇ 99% ਜਿਹੜੇ ਸੀਗੇ ਉਹ ਸਾਡੀ ਪਾਰਟਿਸਿਪੇਸ਼ਨ ਨਹੀਂ ਸੀਗੀ। ਤੇ ਉਹਦੀ ਰੀਜ਼ਨ ਇਹ ਆ ਕਿ ਅਸੀਂ ਦੁਬਾਰਾ ਉਹੀ ਗੱਲ ਕਰਦੇ ਹਾਂ, ਅਸੀਂ ਇੰਡਸਟਰੀ ਦਾ ਕੋਲਾ ਹੈਗੇ, ਅਸੀਂ ਇੰਡਸਟਰੀ ਦਾ ਜਿਹੜਾ ਬਲਣ ਵਾਲੀ ਜਿਹੜੀ ਚੀਜ਼ ਹੁੰਦੀ ਨਾ, ਉਹ ਹੈਗੇ। ਮਤਲਬ ਅਸੀਂ ਬਲ ਰਹੇ ਹਾਂ, ਅਸੀਂ ਜ਼ੋਰ ਲਾ ਰਹੇ ਹਾਂ, ਪਰ ਅਸੀਂ ਮੈਨੇਜਮੈਂਟ ਤੇ ਨਹੀਂ ਜਾ ਰਹੇ। ਅਸੀਂ ਮੈਨੇਜਮੈਂਟ ਜਦੋਂ ਤੱਕ ਨਹੀਂ ਜਾਵਾਂਗੇ, ਸਾਡੀ ਸੁਣਵਾਈ ਨਹੀਂ ਹੋਗੀ ਤੇ ਸਾਨੂੰ ਉਹਨਾਂ ਨੂੰ ਸਾਡੀ ਚੀਜ਼ਾਂ ਨਹੀਂ ਪਤਾ ਲੱਗਣਗੀਆਂ। ਅਸੀਂ ਬਹੁਤ ਮਸਲਿਆਂ ਤੋਂ ਜਾਣੂ ਨਹੀਂ ਹੋਣਾ, ਉਹਨਾਂ ਨੇ ਪ੍ਰੋਬਲਮਸ ਦਾ ਤੁਹਾਡੇ ਨੇ ਪਤਾ ਲੱਗਣਾ। ਜੀ ਬਿਲਕੁਲ। ਤੇ ਸਾਡੀ ਥੋੜੀ ਜੀ ਮਿਹਨਤ ਜ਼ਿਆਦਾ, ਤੇ ਸਾਡੀ ਜਿਹੜੀ ਆ ਉਹ ਕੀ ਕਹਿੰਦੇ ਨੇ, ਅਸੀਂ ਸ਼ੋ ਆਫ ਨਹੀਂ ਹੁੰਦੇ ਆਪਣੇ ਆਪ ਨੂੰ, ਮਤਲਬ ਬਿਕਾਜ਼ ਆਫ ਸੋ ਮੈਨੀ ਰੀਜ਼ਨ। ਇੱਕ ਤੇ ਸਾਡੀ ਫੈਮਲੀਆਂ ਨੇ, ਸੈਕੰਡ ਮੋਸਟਲੀ ਅਸੀਂ ਫਸਟ ਜਨਰੇਸ਼ਨ ਇਮੀਗ੍ਰੈਂਟ ਹੈਗੇ, ਥਰਡ ਜਿਹੜੀ ਆ ਸਾਡੀ ਉਹਦਾ ਜਿਹੜਾ ਕਲਚਰ ਹੈ, ਉਹਨੂੰ ਸਮਝ ਨੂੰ ਵੀ ਟਾਈਮ ਲੱਗ ਰਿਹਾ। ਠੀਕ ਹੈ। ਪਰ ਪੋਜ਼ਿਟਿਵ ਚੀਜ਼ ਇਹ ਹੈਗੀ ਕਿ ਸੀਗੇ ਅਸੀਂ ਉਧਰ ਐਂਟਰੀ ਪਾ ਲਈ ਆ, ਅਸੀਂ ਉਧਰ ਵੜ ਗਏ ਆ। ਉਧਰ ਅਸੀਂ ਸਭ ਨੂੰ, ਚੌਥਾ ਸਾਲ ਆ ਸਾਡਾ, 5ਵਾਂ ਸਾਲ ਆ, ਅਸੀਂ ਸਭ ਨੂੰ ਹੈਲੋ ਕੀਤਾ। ਹੁਣ ਆਲਮੋਸਟ 70% ਲੋਕੀ ਜਾਣਦੇ ਨੇ ਕਿ ਭਾਈ ਇਹ ਜਿਹੜੇ ਪੰਜਾਬੀ ਨੇ ਆ ਗਏ ਨੇ, ਇਹਨਾਂ ਨੇ ਐਂਟਰੀ ਪਾ ਦਿੱਤੀ ਆ।
ਵਾਹ ਐਂਡੀ ਭਾਜੀ ਵੀ ਨਾਲ ਗਏ ਸੀ, ਦਿਲਪ੍ਰੀਤ ਭਾਜੀ ਵੀ ਨਾਲ ਗਏ ਸੀ, ਤੇ ਉਹਦੇ ਜਿਹੜਾ ਅਸੀਂ ਲਰਨ ਕੀਤਾ, ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ, ਸੇਲ ਜਿਹੜੀ ਹੈ ਨਾ ਉਹ 18% ਵੱਧ ਗਈ ਹੈ ਈਅਰ ਟੂ ਡੇਟ। ਅੱਛਾ ਜੀ। ਕਹਿਣ ਦਾ ਮਕਸਦ ਜਿਹੜੀ ਅਸੀਂ ਸਲੰਪ ਸੀਗਾ, 18 ਮਹੀਨੇ ਦਾ ਸਲੰਪ ਸੀਗਾ, ਅਸੀਂ ਉਹਦੇ ਤੋਂ ਬਾਹਰ ਆ ਗਏ ਹਾਂ ਤੇ ਨੰਬਰ ਆਲਰੇਡੀ ਪੋਜ਼ਿਟਿਵ ਜਾ ਰਹੇ ਨੇ। ਤੇ ਜਦੋਂ ਸੇਲ ਟਰੱਕਾਂ ਦੀ ਸਟਾਰਟ ਹੋ ਜਾਂਦੀ ਆ, ਇਹਦਾ ਮਤਲਬ ਹੈ ਕਿ ਚੀਜ਼ਾਂ ਠੀਕ ਹੋਣੀਆਂ ਸ਼ੁਰੂ ਹੋ ਗਈਆਂ ਨੇ। ਤੇ ਰੱਬ ਬਿਲਕੁਲ ਦਾ ਸ਼ੁਕਰ ਹੈ, ਯੂਨੀਵਰਸਿਟੀ ਟਰੱਕ ਸੇਲ ਅਸੀਂ ਸਹੀ ਕੰਮ ਕਰ ਰਹੇ ਸੀ, ਪਰ ਜਦੋਂ ਹੁਣ ਬਾਕੀਆਂ ਦੇ ਨੰਬਰ ਵੀ ਠੀਕ ਆਣੇ ਸ਼ੁਰੂ ਹੋ ਗਏ, ਇਟ ਮੀਨਸ ਦੈਟ ਥਿੰਗਸ ਆਰ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ। ਤੇ ਬਿਲਕੁਲ ਠੀਕ। ਉਹਦੇ ਚ ਪੋਜ਼ਿਟਿਵ ਦੇਖ ਕੇ ਖੁਸ਼ੀ ਹੋਈ, ਤੇ ਅਸੀਂ ਡੈਫੀਨਿਟਲੀ ਉਹਦੇ ਨਾਲ ਆਪਣੇ ਆਪ ਨੂੰ ਵੀ ਕਨੈਕਟ ਕਰਦੇ ਹਾਂ ਕਿ ਅਸੀਂ ਵੀ ਬਹੁਤ ਡਿਫਿਕਲਟ ਟਾਈਮ ਦੇਖਿਆ, ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਫੋਕਸ ਰੱਖਿਆ ਸੀ ਇਸ ਗੱਲ ਤੇ ਕਿ ਜਿਸ ਤਰ੍ਹਾਂ ਵੀ ਸਿਸਟਮ ਚੱਲੇਗਾ ਉਹਦੇ ਚ ਇਨਵੋਲਵ ਹੋਵਾਂਗੇ, ਬਟ ਔਨ ਦਾ ਅਦਰ ਸਾਈਡ ਹੁਣ ਅਸੀਂ ਵੀ ਥੋੜਾ ਜਿਹਾ ਆਪਣੇ ਆਪ ਨੂੰ ਰਿਲੈਕਸ ਕਰਾਂਗੇ, ਥੋੜਾ ਜਿਹਾ ਅਸੀਂ ਵੀ ਮਤਲਬ ਕਿ ਦੇਖਾਂਗੇ ਕਿਹੜੀ ਕਿਹੜੀ ਹੋਰ ਬੈਟਰ ਡੀਲਾਂ ਕਰ ਸਕਦੇ ਹਾਂ, ਹੋਰ ਬੈਟਰ ਡੀਲਾਂ ਕਰ ਸਕਦੇ ਕਮਿਊਨਿਟੀ ਵਾਸਤੇ। ਇਹ ਹੋਈ ਨਾ ਗੱਲ, ਇਹ ਅਸਲ ਗੱਲ ਜੀ। ਅੱਛਾ ਇਹ ਦੱਸੋ ਕਿ ਟਰੰਪ ਜੀ ਦੇ ਆਉਣ ਮਗਰੋਂ ਟਰੱਕਿੰਗ ਬਿਜ਼ਨਸ 'ਚ ਹਿਲਜੁਲ ਹੋਈ ਹੈ, ਇਹ ਹਿਲਜੁਲ ਕਿਹੋ ਜਿਹੀ ਹੈ, ਇਸ ਬਾਰੇ ਤੇ ਜ਼ਰਾ ਚਾਨਣ ਪਾਓ। ਸਭ ਤੋਂ ਪਹਿਲੀ ਗੱਲ ਜੀ, ਜਿਹੜੇ 4-5 ਚੀਜ਼ਾਂ ਨੇ ਉਹ ਆਲਰੇਡੀ ਪੋਜ਼ਿਟਿਵ ਲਾਈਨਅਪ ਹੋ ਗਈਆਂ ਨੇ, ਹਾਲੀ ਉਹ ਸੀਟ ਤੇ ਨਹੀਂ ਬੈਠੇ। ਸੀਟ ਤੇ ਉਹਨਾਂ ਨੇ ਮੇਰੇ ਖਿਆਲ ਜਨਵਰੀ 20 ਨੂੰ ਬਹਿਣਾ। ਜੀ ਜੀ। ਉਸ ਤੋਂ ਪਹਿਲਾਂ ਹੀ ਪੋਜ਼ਿਟਿਵ ਹਵਾ ਚੱਲ ਪਈ ਹੈ, ਉਸ ਤੋਂ ਪਹਿਲਾਂ ਹੀ ਹਰ ਚੀਜ਼ ਜਿਹੜੀ ਹੈ ਉਹ ਇਸ ਤਰ੍ਹਾਂ ਹੋ ਗਈ ਹੈ ਕਿ ਮਤਲਬ ਜਿਹੜੀ ਕਨਵਰਜਨ ਆ ਆਪਣਾ, ਉਹ ਆਲਰੇਡੀ 6% ਦੇ ਉੱਤੇ ਚਲੇ ਗਈ ਹੈ। ਉਹਦਾ ਮਤਲਬ ਹੈ ਵੀ ਆਰ ਆਊਟ ਆਫ ਦਾ ਸਲੰਪ। ਠੀਕ ਹੈ। ਦੂਜੀ ਚੀਜ਼, ਜਦੋਂ ਵੀ ਬਿਜ਼ਨਸ ਉੱਤੇ ਜਾਂਦਾ ਹੈ, ਉਹ ਇਹ ਨਹੀਂ ਹੁੰਦਾ ਕਿ ਪੂਰੇ ਕੰਟਰੀ ਦਾ ਬਿਜ਼ਨਸ ਇੱਕਦਮ ਉੱਤੇ ਚੱਲ ਜਾਣਾ। ਉਹ ਮਾਰਕੀਟਾਂ ਹੁੰਦੀਆਂ, ਜਿਵੇਂ ਹੁਣ ਕੈਲੀਫੋਰਨੀਆ ਦੀ ਮਾਰਕੀਟ ਬਹੁਤ ਅੱਛੀ ਕਰ ਰਹੀ। ਕੈਲੀਫੋਰਨੀਆ ਦੇ ਮੈਂ ਲੋਡ ਦੇਖ ਰਿਹਾ ਸੀ, ਕੈਲੀਫੋਰਨੀਆ ਦੇ ਲੋਡ ਜਿਹੜੇ ਬਾਹਰ ਜਾ ਰਹੇ ਨੇ, ਈਵਨ ਅਡਾਹੋ ਜਾ ਰਹੇ ਨੇ, ਵਿਦਨ ਕੈਲੀਫੋਰਨੀਆ ਜਾ ਰਹੇ ਨੇ, ਉਹ ਆਲਮੋਸਟ $3 ਦੇ ਕਰੀਬ ਲੱਗੇ ਨੇ। ਵਾਹ ਵਾਹ। ਉਹਦੇ ਚ ਡੈਫੀਨਿਟਲੀ ਜਿਸ ਮਾਰਕੀਟਾਂ 'ਚ ਜਾ ਰਹੇ ਨੇ, ਹੁਣ ਉਧਰੋਂ ਵਾਪਸੀ ਆਉਣ ਦਾ ਜਿਹੜਾ ਉਹ ਥੋੜਾ ਜਿਹਾ ਚੈਲੰਜ ਆ, ਪਰ ਐਟਲੀਸਟ ਕੈਲੀਫੋਰਨੀਆ ਤੋਂ ਜਿਹੜੇ ਆਊਟਬਾਉਂਡ ਲੋਡ ਨੇ ਉਹਨਾਂ ਦੀ ਪ੍ਰਾਈਸਿਸ ਠੀਕ ਹੋ ਗਈਆਂ ਨੇ, ਠੀਕ ਤੇ ਹੈ। ਅਪ ਟੂ $4 ਵੀ ਮੈਂ ਦੇਖੇ ਸੀ ਡਰਾਈ ਦੇ ਲੋਡ ਜੀ। ਇਸ ਵਾਲੇ ਟੈਕਸਸ ਦੇ ਲੋਡ ਵੀ ਥੋੜੇ ਜਿਹੇ ਠੀਕ ਹੋ ਗਏ ਨੇ, ਤੇ ਵਿੱਚੇ ਮਾਰਕੀਟਾਂ ਠੀਕ ਹੋਣੀਆਂ ਸ਼ੁਰੂ ਹੋ ਗਈਆਂ ਨੇ, ਪਰ ਓਵਰਆਲ ਮਾਰਕੀਟ ਨੂੰ ਠੀਕ ਹੋਣ ਦੇ ਜਿਹੜਾ ਥੋੜਾ ਟਾਈਮ ਲੱਗੇਗਾ। ਇਹ ਉਹ ਸਿਚੁਏਸ਼ਨ ਨਹੀਂ ਹੋਏਗੀ ਅਸੀਂ ਦੇਖ ਚੁੱਕੇ ਹਾਂ, ਬਟ ਉਹ ਐਬਨੋਰਮਲ ਸਿਚੁਏਸ਼ਨ ਸੀਗੀ ਜਿਹੜੀ ਕੋਵਿਡ ਕਰਕੇ ਹੋਈ ਸੀ। ਹੁਣ ਨਾਰਮਲ ਜਿਹੜਾ ਉਹ ਸਿਸਟਮ, ਉਹ ਆਲਮੋਸਟ 15 to 20% ਜਿਹੜੀ ਬਿਹਤਰੀ ਆਣੀ ਆ, ਉਹ 2000 ਜਿਹੜੇ ਐਕਸਪਰਟ ਕਹਿੰਦੇ ਨੇ 2025 ਦੇ ਮਿਡਲ ਤੱਕ ਆ ਜਾਣੀ ਆ। ਠੀਕ ਹੈ। ਤੇ ਉਹ ਤੋਂ ਜਿਹੜਾ ਜਦੋਂ ਕੰਪਨੀਆਂ ਪੈਸੇ ਬਣਾਉਣਗੀਆਂ, ਤੇ ਛੋਟੀ ਕੰਪਨੀਆਂ ਪੈਸੇ ਬਣਾਉਣਗੀਆਂ, ਓਨਰ ਆਪਰੇਟਰ ਪੈਸੇ ਬਣਾਉਣਗੇ, ਤਾਂ ਆਟੋਮੈਟਿਕਲੀ ਜਿਹੜਾ ਸਾਡਾ ਕੰਮ ਵੀ ਚੱਲੇਗਾ, ਡਰਾਈਵਰਾਂ ਦੀ ਵੀ ਪੇਮੈਂਟ ਥੋੜੀ ਬਿਹਤਰ ਹੋ ਜਾਣੀ ਆ। ਬਿਲਕੁਲ ਤੇ ਠੀਕ। ਅਲਟੀਮੇਟ ਜਿਹੜਾ ਇੱਕ ਲੌਂਗ ਸਪੈਲ ਸੀਗਾ ਡਿਫਿਕਲਟੀ ਦਾ, ਉਹ ਘੱਟ ਹੋ ਜਾਣਾ। ਰੱਬ ਨੇ ਚਾਹਿਆ, ਰੱਬ ਨੇ ਚਾਹਿਆ ਜੀ। ਮੈਂ ਤੁਹਾਨੂੰ ਅਗਲੀ ਗੱਲ ਇਹ ਪੁੱਛਣਾ ਚਾਹਾਂਗਾ, ਜ਼ਾਤੀ ਜਿਹਾ ਸਵਾਲ ਆ, ਤੇ ਪਿਆਰ ਮੁਹੱਬਤ ਜ਼ਰਾ ਇਹਦੇ ਚ ਲੱਭ ਲਿਆ ਜੇ। ਸ਼ਾਇਦ ਮੈਂ ਜਿੱਦਾਂ ਪੁੱਛਣ ਡਿਆ, ਮੈਂ ਦੱਸਿਆ ਕਿ ਮੈਂ ਟਰੱਕਾਂ ਵਾਲੇ ਵੀਰਾਂ ਦੀ ਵਕਾਲਤ ਕਰ ਰਿਹਾ। ਕੈਨਵਰਥ ਦੇ ਤੁਸੀਂ ਡੀਲਰ ਬਣ ਗਏ, ਤੁਹਾਡੇ ਕਸਟਮਰਸ ਨੂੰ ਇਹਦਾ ਕੀ ਫਾਇਦਾ ਹੋਇਆ ਬਈ? ਦੇਖੋ ਜੀ, ਪਹਿਲੀ ਗੱਲ ਇਹ ਕਿ ਸਾਡੇ ਕੋਲ ਜਿਹੜੀ ਪ੍ਰੋਡਕਟ ਸੀਗੀ ਉਹਦੇ ਤੇ ਹੁਣ ਠੱਪਾ ਲੱਗ ਗਿਆ। ਅੱਛਾ ਜੀ। ਕੈਨਵਸ ਦਾ ਠੱਪਾ ਲੱਗ ਗਿਆ ਕਿ ਪਹਿਲੇ ਇੱਕ ਸੀਗੇ ਕਿ ਅਸੀਂ ਟਰੱਕ ਵੇਚਦੇ ਸੀ, ਅਸੀਂ ਆਪਣੇ ਨਾਲ ਆਪਣੀ ਜਿਹੜੇ ਸਰਟੀਫਾਈਡ ਪ੍ਰੋਗਰਾਮ ਉਹ ਅਸੀਂ ਆਪਣਾ ਦਿੰਦੇ ਸੀ ਕਿ ਜੀ ਸਾਡਾ ਸਰਟੀਫਾਈਡ ਪ੍ਰੋਗਰਾਮ ਹੈ। ਠੀਕ ਹੈ। ਹੁਣ ਸਾਡੇ ਤੇ ਸਟੈਂਪ ਲੱਗ ਗਈ ਕਿ ਜਿਹੜਾ ਸਾਡਾ ਸਰਟੀਫਾਈਡ ਪ੍ਰੋਗਰਾਮ ਆ ਉਹ ਕੈਨਵਸ ਬੈਕਡ ਹੈਗਾ, ਕਿ ਜਿਹੜੀ ਪ੍ਰੋਡਕਟ ਆ ਉਹ ਕੈਨਵਸ ਬੈਕਡ ਹੈਗੀ। ਜਿਹੜੀ ਅਸੀਂ ਪ੍ਰੋਡਕਟ ਦੇ ਰਹੇ ਹਾਂ, ਇਹ ਜਿਵੇਂ ਮੈਂ ਪਹਿਲਾਂ ਕਹਿੰਦਾ ਰਿਹਾ ਕਿ ਇਹ ਸਾਡੀ ਪ੍ਰੋਡਕਟ ਜਿਹੜੀ ਆ ਰੈਂਟਲ ਨਹੀਂ ਚੱਲੀ, ਰੈਂਟਲ ਤੋਂ ਬਚੋ। ਸਾਡੀ ਪ੍ਰੋਡਕਟ ਜਿਹੜੀ ਆ ਉਹ ਆਕਸ਼ਨ ਤੋਂ ਨਹੀਂ ਲੈ ਰਹੇ, ਅਸੀਂ ਡਾਇਰੈਕਟ ਮੈਨੂਫੈਕਚਰ ਤੋਂ ਲੈ ਰਹੇ ਹਾਂ। ਤੇ ਉਹਨਾਂ ਨੇ ਇਹ ਸਾਡੀ ਮਤਲਬ ਪੋਜ਼ਿਟਿਵ ਚੀਜ਼ ਦਿੱਤੀ ਹੈ ਕਿ ਸਾਨੂੰ ਸਟੈਂਪ ਲਾ ਦਿੱਤੀ ਹੈ ਕਿ ਯੂ ਆਰ ਓਵਰ ਇੰਡੀਪੈਂਡੈਂਟ ਡੀਲਰ। ਵਾਹ ਵਾਹ। ਜਦੋਂ ਅਸੀਂ ਪ੍ਰੋਡਕਟ ਦੇ ਰਹੇ ਹਾਂ, ਜਿਵੇਂ ਸਾਡੇ ਕੋਲ 21 ਤੇ ਕੈਨਵਰਥ T680 ਆਏ ਨੇ, APU ਲੱਗੇ, ਬਹੁਤ ਥੋੜੇ ਆਵਰ ਨੇ, ਕਮਿੰਸ ਇੰਜਨ ਆ, ਤੇ ਉਹਦੇ ਚ 500 ਹਾਰਸ ਪਾਵਰ, 1850 ਟਾਰਕ ਆ। ਉਹਦੇ ਨਾਲ ਅਸੀਂ 3 ਮਹੀਨੇ ਦੀ ਵਾਰੰਟੀ ਦੇ ਰਹੇ ਹਾਂ, ਫਰੈਸ਼ ਆਇਲ ਚੇਂਜ ਕਰਕੇ ਦੇ ਰਹੇ ਹਾਂ। ਤੇ ਸਭ ਤੋਂ ਵੱਡੀ ਗੱਲ ਹੈ, ਜਿਹੜੀ ਚੀਜ਼ਾਂ ਹੋਣਗੀਆਂ ਸਾਰੀਆਂ ਚੱਲਦੀਆਂ ਹੋਣਗੀਆਂ। ਇਹ ਨਹੀਂ ਹੋਏਗਾ ਕਿ ਤੁਸੀਂ ਟਰੱਕ ਲੈ ਕੇ ਜਾ ਰਹੇ ਹੋ ਤੇ ਉਹਦੇ ਬਾਅਦ ਤੁਸੀਂ ਮਕੈਨਿਕ ਕੋਲ ਜਾ ਰਹੇ ਹੋ। ਅਸੀਂ ਐਨੂਅਲ ਇਨਸਪੈਕਸ਼ਨ ਕਰਕੇ ਦੇਵਾਂਗੇ, ਉਹਦਾ ਜਿਹੜਾ ਸਟicker ਲਾ ਕੇ ਦੇਵਾਂਗੇ, DOT ਕਰਕੇ ਦੇਵਾਂਗੇ। ਉਹਦਾ ਸਾਨੂੰ ਵੀ ਬੈਨੀਫਿਟ ਹੁੰਦਾ ਕਿ ਸਾਨੂੰ ਇੱਕ ਚੱਕਰ ਨਹੀਂ ਹੁੰਦਾ ਕਿ ਅਸੀਂ ਕੋਈ ਟਰੱਕ ਲੈ ਕੇ ਆਈਏ, ਬਾਅਦ ਚ ਪਤਾ ਲੱਗੇ ਉਹਦਾ ਟਰਾਂਸਮਿਸ਼ਨ ਦਾ ਇਸ਼ੂ ਆ ਗਿਆ, ਤੇ ਉਹ ਫਿਰ ਤੁਹਾਨੂੰ ਪਤਾ ਟਰਾਂਸਮਿਸ਼ਨ ਦਾ ਇਸ਼ੂ ਆ ਗਿਆ ਤੇ ਸਾਡਾ ਪ੍ਰੋਫਿਟ ਕੀ, ਸਾਡਾ ਜੇਬ ਨੂੰ ਵੀ ਮਾਈਨਸ ਚੱਲ ਜਾਣਾ। ਐਗਜ਼ੈਕਟਲੀ ਜੀ, ਐਗਜ਼ੈਕਟਲੀ। ਇਹਦੇ ਚ ਇਹ ਹੁੰਦਾ ਕਿ ਜਿਹੜਾ ਕੈਨਵਰਥ ਦੀ ਪ੍ਰੋਡਕਟ ਹੈ, ਕੋਈ ਵੀ ਚੀਜ਼ ਹੋਏ ਉੱਤੇ ਥੱਲੇ ਹੋਏ, ਅਸੀਂ ਕੈਨਵਰਥ ਡੀਲਰਸ਼ਿਪ ਲੈ ਕੇ ਜਾਂਦੇ ਹਾਂ,
ਉਹ ਸਾਨੂੰ ਠੀਕ ਕਰ ਦਿੰਦੇ ਨੇ, ਅਸੀਂ Repeat ਉਹਦਾ ਹੋਣਾ। ਬਿੱਲ ਜਿਹੜਾ ਕਿ ਕੰਪਨੀ ਨੂੰ ਭੇਜ ਦਿੰਦੇ ਹਾਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਆਖਰੀ ਗੱਲ ਅੱਜ ਦੀ, ਡੀਲਸ ਕੀ ਨੇ USA ਟਰੱਕ ਸੇਲਸ ਤੇ ਟਰੱਕਿੰਗ ਬਿਜ਼ਨਸ ਨਾਲ ਜੁੜਿਆਂ ਦੀ? ਦੇਖੋ ਜੀ, ਪਹਿਲੀ ਗੱਲ ਕਿ ਜਿਹੜਾ ਅਸੀਂ ਪ੍ਰਾਈਸ ਲਾਉਂਦੇ ਆ, ਅਸੀਂ ਬੈਸਟ ਪ੍ਰਾਈਸ ਲਾਉਂਦੇ ਆ। ਉਹਦੇ 'ਚ ਇਹ ਪ੍ਰੋਬਲਮ ਨਹੀਂ ਹੁੰਦੀ ਕਸਟਮਰ ਨੂੰ ਕਿ ਸ਼ਾਪ ਅਰਾਊਂਡ ਕਰੇ, ਤੁਹਾਡੇ ਕੋਲ ਟਾਈਮ ਨਹੀਂ ਹੈਗਾ। ਜਿਵੇਂ ਮੈਂ ਆਪਣੇ ਆਪ ਨੂੰ ਸੇਲਸਮੈਨ ਸਮਝਦਾ, ਮੈਂ ਆਪਣੇ ਆਪ ਨੂੰ ਅਕਾਊਂਟ ਮੈਨੇਜਰ ਸਮਝਦਾ, ਮੈਂ ਆਪਣੇ ਆਪ ਨੂੰ ਚੰਗਾ ਡਰਾਈਵਰ ਨਹੀਂ ਸਮਝਦਾ, ਬਿਕਾਜ਼ ਆਈ ਡੋਂਟ ਡੂ ਇਟ ਫॉर ਲਿਵਿੰਗ ਐਵਰੀ ਡੇ। ਮੈਂ ਹਾਂ, ਮੇਰੇ ਕੋਲ CDL ਹੈਗਾ, ਮੈਂ ਚਲਾ ਸਕਦਾ ਟਰੱਕ, ਮੈਂ ਮੂਵ ਅਰਾਊਂਡ ਕਰ ਸਕਦਾ, ਪਰ ਮੇਰੀ ਲਿਮਿਟੇਸ਼ਨ ਬਹੁਤ ਜ਼ਿਆਦਾ ਨੇ। ਸੇਮ ਥਿੰਗ, ਤੁਸੀਂ ਇੱਕ ਚੰਗੇ ਡਰਾਈਵਰ ਹੋ ਸਕਦੇ ਹੋ, ਤੁਸੀਂ ਇੱਕ ਚੰਗੇ ਫਲੀਟ ਆਪਰੇਟਰ ਹੋ ਸਕਦੇ ਹੋ, ਚੰਗੇ ਫਲੀਟ ਓਨਰ ਹੋ ਸਕਦੇ ਹੋ, ਪਰ ਸੇਲਸਮੈਨ ਦਾ ਕੰਮ ਹੈ ਨਾ, ਉਹ ਸਾਡੇ ਕੋਲ ਹੈ, ਸਾਨੂੰ ਕਰਨ ਦਿਓ। ਅਸੀਂ ਬੈਸਟ ਪ੍ਰਾਈਸਿਸ ਲਾਈਆਂ ਨੇ। ਅਸੀਂ ਸਿੰਪਲ ਕਹਿੰਦੇ ਆ, ਅੱਜ ਕੱਲ ਟੈਕਨੋਲੋਜੀ ਦਾ ਦੌਰ ਆ, ਤੁਸੀਂ ਜੀ ਕੰਪਿਊਟਰ ਤੇ ਜਾ ਕੇ ਬਹਿ ਜਾਓ, ਤੁਸੀਂ ਪੂਰੇ ਕੈਲੀਫੋਰਨੀਆ ਦੀ ਇਨਵੈਂਟਰੀ ਚੈੱਕ ਕਰ ਲਓ। ਜੇ ਤੁਹਾਨੂੰ ਉਹਦੀ ਪ੍ਰਾਈਸ ਸਾਡੇ ਤੋਂ $1 ਵੀ ਘੱਟ ਹੁੰਦੀ ਆ, ਫਿਰ ਤੁਸੀਂ ਸਾਨੂੰ ਜੁਰਮਾਨਾ ਲਾ ਸਕਦੇ ਹੋ। ਪਰ ਔਨ ਦਾ ਅਦਰ ਸਾਈਡ, ਸਾਡੀ ਪ੍ਰਾਈਸਿਸ, ਸਾਡੀ ਇਕਵਿਪਮੈਂਟ, ਸਾਡੇ ਆਵਰ, ਸਾਡਾ ਸੋਰਸਿੰਗ, ਸਾਡੀ ਵਾਰੰਟੀਆਂ, ਰੀਟੇਲ ਦੀ ਗੱਲ ਕਰ ਰਹੇ ਹਾਂ, ਹੋਲਸੇਲ ਵੀ ਹੈਗਾ ਸਾਡੇ, ਹੋਲਸੇਲ ਦੀ ਗੱਲ ਨਹੀਂ ਕਰ ਰਿਹਾ, ਰੀਟੇਲ ਦੇ ਨਾਲ ਸਾਡੀ ਬੈਸਟ ਪ੍ਰਾਈਸਿੰਗ ਹੁੰਦੀ ਆ। ਸਾਡੇ ਕੋਲ ਬੈਸਟ ਫਾਈਨਾਂਸ ਆ। ਫਾਈਨਾਂਸ ਮੈਂ ਐਕਸਪਲੇਨ ਕਰਦਾ ਕਿ ਅਸੀਂ ਟਾਈਟਲ ਓਨ ਕਰਦੇ ਹਾਂ, ਅਸੀਂ ਡੀਲਰ ਆ, ਸਾਡਾ ਬਾਂਡ ਹੈਗਾ DMV ਨਾਲ। ਜਦੋਂ ਤੁਸੀਂ ਬ੍ਰੋਕਰ ਕੋਲ ਜਾਂਦੇ ਹੋ, ਬ੍ਰੋਕਰ ਕੋਈ ਚੰਗੇ ਨੇ, ਕੋਈ ਨਵੇਂ ਨੇ, ਕੋਈ ਪੁਰਾਣੇ ਨੇ, ਕੋਈ ਹਰ ਤਰ੍ਹਾਂ ਦੇ ਬ੍ਰੋਕਰ ਨੇ। ਜ਼ਾਹਰ ਹੈ। ਬ੍ਰੋਕਰ ਤੁਹਾਨੂੰ ਮਿੱਠੀਆਂ ਗੋਲੀਆਂ ਦੇ ਕੇ ਲੈ ਤਾਂ ਲਏਗਾ ਤੁਹਾਡੀ ਡੀਲ, ਪਰ ਉਹ ਫਾਈਲ ਕਿਹਦੇ ਕੋਲ ਜਾਣੀ ਹੈ? ਐਂਡ ਆਫ ਦਾ ਡੇ ਉਹ ਬੈਂਕ ਕੋਲ ਹੀ ਜਾਣੀ ਹੈ। ਹੁਣ ਬੈਂਕ ਨੇ ਦੇਖਣਾ ਇੱਕ ਬ੍ਰੋਕਰ ਫਾਈਲ ਭੇਜ ਰਿਹਾ, ਇੱਕ USA ਟਰੱਕ ਸੇਲ ਵੇਚ ਰਿਹਾ। USA ਟਰੱਕ ਸੇਲ ਜਿਹੜਾ ਉਹ ਡੀਲਰ ਆ, ਬ੍ਰੋਕਰ ਜਿਹੜਾ ਉਹ ਡੀਲਰ ਨਹੀਂ, ਉਹ ਓਨ ਇਕਵਿਪਮੈਂਟ ਓਨ ਨਹੀਂ ਕਰਦਾ। ਮੈਂ ਸਮਝ ਗਿਆ। ਦੂਜੀ ਚੀਜ਼, ਜੇ ਬ੍ਰੋਕਰ ਨੇ ਪੈਸੇ ਬਣਾਣੇ ਆ, ਉਹਨੇ ਟਰੱਕ ਵੇਚ ਕੇ ਤੇ ਬਣਾ ਨਹੀਂ ਸਕਦਾ, ਤੇ ਉਹਨੇ ਜਾਂ ਤਾਂ ਫੀਸਾਂ ਲਾਣੀ ਹੈ, ਤੁਹਾਡਾ ਇੰਟਰਸਟ ਰੇਟ ਚੱਕ ਦੇਣਾ। ਐਗਜ਼ੈਕਟਲੀ। ਠੀਕ ਹੈ ਜੀ, ਅਸੀਂ ਸਾਡੇ ਉਹ ਸ਼ਾਰਟੇਜ ਨਹੀਂ ਹੈਗੀ। ਤੀਸਰੀ ਚੀਜ਼, ਸਾਡੇ ਕੋਲ ਟਾਈਮ ਬਹੁਤ ਬਚਦਾ, ਅਸੀਂ ਡਾਇਰੈਕਟ ਬੈਂਕ ਨਾਲ ਡੀਲ ਕਰ ਰਹੇ ਹਾਂ। ਤੁਸੀਂ ਪਹਿਲਾਂ ਬ੍ਰੋਕਰ ਨਾਲ ਡੀਲ ਕਰੋਗੇ, ਬ੍ਰੋਕਰ ਸਾਡੇ ਨਾਲ ਕਰੇਗਾ, ਫਿਰ ਸਾਡੇ ਤੋਂ ਬ੍ਰੋਕਰ ਕੋਲ ਜਾਏਗਾ, ਬ੍ਰੋਕਰ ਤੋਂ ਬੈਂਕ ਤੋਂ ਜਾਣਾ, ਬ੍ਰੋਕਰ ਤੋਂ ਫਿਰ ਵਾਪਸ ਆਣਾ, ਉਹ ਤੁਹਾਡੇ ਨਾਲ ਕਰੇਗਾ। ਉਹ 3-4 ਵਿੱਚ ਲੋਏ ਆ ਜਾਂਦੇ ਨੇ। ਉਹ ਅਸੀਂ, ਸਾਡਾ ਕੰਮ ਜਿਹੜਾ ਨਾ, ਉਹ ਹਰ ਚੀਜ਼ ਆਨਲਾਈਨ ਆ, ਅਸੀਂ ਬਹੁਤ ਸ਼ਾਰਟਕਟ ਬਿਜ਼ਨਸ ਨਾਲ ਡੀਲ ਕਰਦੇ ਹਾਂ, ਤੇ ਸਾਡੀ ਜਿਹੜੀ ਚੀਜ਼ ਆ, ਹਰ ਚੀਜ਼ ਅਲਟੀਮੇਟਲੀ ਬਹੁਤ ਫਾਸਟ ਹੈਗੀ। ਤੇ ਬਿਲਕੁਲ ਉਹਦਾ ਬੈਨੀਫਿਟ ਅਲਟੀਮੇਟਲੀ ਇਹੀ ਹੁੰਦਾ ਕਿ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ, ਸਾਡੀ ਵੈਬਸਾਈਟ ਜਾ ਕੇ ਅਪਲਾਈ ਕਰਦੇ ਹੋ, ਜਿਹੜੀ ਡੀਲਾਂ ਨੇ ਉਹ ਸਾਰੀਆਂ ਲੱਗੀਆਂ ਨੇ, ਤੁਸੀਂ ਸਾਡਾ ਇੱਕ ਇੱਕ ਚੀਜ਼ ਕੰਪੇਅਰ ਕਰ ਸਕਦੇ ਹੋ, ਇਨਕਲੂਡਿੰਗ ਸਾਡੀ ਇਕਵਿਪਮੈਂਟ, ਪਿਕਚਰਾਂ, ਇੰਜਨ ਦੀ ਸਾਊਂਡ, ਤੇ ਜਿਹੜੀ ਚੀਜ਼ ਅਸੀਂ ਕਹਿ ਰਹੇ ਹਾਂ ਉਹਦੀ ਤੁਸੀਂ ਫੋਟੋ ਬਣਾ ਲਓ। ਉਹ ਠੀਕ ਇੱਕ ਤਰ੍ਹਾਂ ਦਾ ਇੱਕ ਰਿਟਨ ਹਰ ਚੀਜ਼ ਆ ਗਈ ਤੁਹਾਡੇ ਕੋਲ, ਪ੍ਰੂਫ ਵੀ ਵਰਬਲ ਆ ਗਿਆ, ਤਸੱਲੀ ਵੀ ਹੋ ਗਈ। ਜੀ ਬਿਲਕੁਲ। ਉਹ ਡੀਲਾਂ ਜਿਹੜੀਆਂ ਗਰੰਟਡ। ਨੇ 22 ਦੇ ਟਰੱਕ ਸੀਗੇ, ਉਹ ਆਲਮੋਸਟ ਡਨ ਹੋ ਗਏ। ਇੱਕ ਰਹਿੰਦਾ 20 ਦੇ ਫਰੇਡ ਲਾਈਨਰ ਸੀਗੇ, ਉਹ 4-5 ਬੱਚੇ ਨੇ, ਅਸੀਂ ਹੋਰ ਰੀਫਰਬ ਕਰਨੇ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਸੋਰਸਿੰਗ ਡੈਫੀਨਿਟਲੀ ਡਿਫਿਕਲਟ ਹੈ, ਕਿਉਂਕਿ ਤੁਹਾਨੂੰ ਕੁਆਲੀਫਾਈਡ ਟਰੱਕ ਲੱਭਣ ਵਾਸਤੇ ਥੋੜਾ ਟਾਈਮ ਲੱਗਦਾ ਹੈ। ਤੇ ਇੰਟਰਨੈਸ਼ਨਲ ਦੇ ਜਿਹੜੇ ਅਸੀਂ ਇੰਡੀਪੈਂਡੈਂਟ ਡੀਲਰ ਆ, ਉਹਦੇ 1 ਸਾਲ ਦੀ ਵਾਰੰਟੀ ਦੇ ਰਹੇ ਹਾਂ। ਉਹ ਤਾਂ ਲਾਜ਼ਮੀ, ਡੈਫੀਨਿਟਲੀ ਇਟਸ ਅ ਵਿਨਰ ਡੀਲ, ਕਿਉਂਕਿ ਉਹਦੇ ਚ ਜਿਹੜੀ ਇਨਸਪੈਕਸ਼ਨਾਂ ਵੀ ਸਾਰੀਆਂ ਸ਼ਾਮਿਲ ਨੇ ਆਪਣਾ ਠੀਕ। ਸਾਲ ਦੀ, ਤੇ 3 ਜਿਹੜੀਆਂ ਮੇਨਟੇਨੈਂਸ ਆਪਸ਼ਨਾਂ ਵੀ ਸ਼ਾਮਿਲ ਨੇ। ਉਹਨਾਂ ਦਾ ਐਡਵਾਂਟੇਜ ਲੈ ਸਕਦੇ ਹੋ, ਬਟ ਐਂਡ ਆਫ ਦਾ ਡੇ ਹਰ ਚੀਜ਼ ਜਿਹੜੀ ਹੈ ਉਹ www.usatrucksales.com ਮੌਜੂਦ ਹੈ। ਮੌਜੂਦ ਨੇ, ਜਾਂ ਸਾਨੂੰ ਕਾਲ ਕਰ ਲਓ 1833-698-7224। ਸ਼ਾਹ ਸਾਹਿਬ, ਸੈयद ਸਾਹਿਬ, ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਕੁਝ ਵਕਤ ਕੱਢਿਆ, ਕੁਝ ਸਮਾਂ ਕੱਢਿਆ, ਔਰ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਆਪਣੇ ਚਾਹਤਕਾਰਾਂ ਨਾਲ, ਸਾਡੇ ਸਰੋਤਿਆਂ ਨਾਲ, ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋ ਕੇ ਬਹੁਤ ਸੋਹਣੀਆਂ ਗੱਲਾਂ ਜਿਹੜੀਆਂ ਕੀਤੀਆਂ। ਅੱਜ ਦੇ ਇਸ ਸ਼ਾਨਦਾਰ ਪ੍ਰੋਗਰਾਮ ਲਈ ਆਪ ਦਾ ਬਹੁਤ ਧੰਨਵਾਦ। ਥੈਂਕ ਯੂ ਜੀ, ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਬੜੀ ਬੜੀ ਮਿਹਰਬਾਨੀ। ਇਹ ਸਨ ਜੀ USA ਟਰੱਕ ਸੇਲਸ ਤੋਂ ਸੈयद ਅਰਮਗਾਮ ਅਲੀ। ਅੱਜ ਦੀ ਇਸ ਮੁਲਾਕਾਤ ਤੋਂ ਮਸੂਦ ਮਲੀ ਨੂੰ ਵੀ ਦਵੋ ਇਜਾਜ਼ਤਾਂ। ਫਿਰ ਅਗਲੇ ਹਫਤੇ ਸੈयद ਸਾਹਿਬ ਨੂੰ ਫੜਾਂਗੇ, ਔਰ ਇਸੇ ਤਰ੍ਹਾਂ ਜਿਹਨੂੰ ਕਹਿੰਦੇ ਨੇ ਕਿ ਸਵਾਦੀ ਗੱਲਾਂ ਨੇ ਜਿਹੜੀਆਂ, ਜਿਨ੍ਹਾਂ 'ਚ ਆਸਾਂ ਉਮੀਦਾਂ ਲੁਕੀਆਂ, ਫਾਇਦੇ ਲੁਕੇ ਨੇ, ਉਹ ਪੁੱਛਾਂਗੇ। ਸੋ ਉਸ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ